ਨਰਿੰਦਰ ਮੋਦੀ ਨੇ ਟਰੰਪ ਦੇ ਅੱਗੇ ਸਰੈਂਡਰ ਕਰ ਦਿੱਤਾ ਹੈ। ਚਾਬਹਾਰ ਪੋਰਟ ਦਾ ਕੰਟਰੋਲ ਛੱਡ ਦਿੱਤਾ ਹੈ। ਜਦੋਂ ਇਹ ਐਗਰੀਮੈਂਟ ਹੋਇਆ ਸੀ ਚਾਬਹਾਰ ਦਾ ਈਰਾਨ ਦੇ ਨਾਲ, ਉਦੋਂ ਮੋਦੀ ਨੇ ਕਿਹਾ ਸੀ ਕਿ ਇਕਨੋਮੀ ਨਾਲ ਜੁੜਿਆ ਹੈ, ਬਹੁਤ ਵੱਡਾ ਕੰਮ ਹੋਇਆ ਹੈ, ਬਹੁਤ ਵੱਡੀ ਕਾਮਯਾਬੀ ਹੈ। ਤੇ ਹੁਣ ਜਦੋਂ ਕਿ ਚਾਬਹਾਰ ਪੋਰਟ ਦਾ ਕੰਟਰੋਲ ਛੱਡ ਦਿੱਤਾ ਹੈ ਤੇ ਹੁਣ ਮੂੰਹ ਸੀਤਾ ਹੋਇਆ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ 56 ਇੰਚ ਦੀ ਚੌੜੀ ਛਾਤੀ, ਔਰ ਉਹ ਐਸ ਜੈਸ਼ੰਕਰ ਜਿਹੜਾ ਯੂਰਪ ਦੇ ਆ ਕੇ ਖਲੋ ਕੇ ਕਹਿੰਦਾ ਸੀ ਕਿ ਜੀ ਸਾਨੂੰ ਤੁਸੀਂ ਦੱਸੋਗੇ ਅਸੀਂ ਕੀ ਕਰ ਰਹੇ ਹਾਂ, ਅਸੀਂ ਸਟ੍ਰੈਟੇਜਿਕ ਇੰਡੀਪੈਂਡੈਂਸ ਔਰ ਆਟੋਨਮੀ ਔਰ ਫਲਾਣਾ ਤੇ ਟਿਮਕਾ। ਹੁਣ ਇਵੇਂ ਲੱਗਦਾ ਹੈ ਕਿ ਵੀ ਜਿਵੇਂ ਭਾਰਤ ਅਮਰੀਕਾ ਦਾ ਇੱਕ ਸੂਬਾ ਹੋਏ, ਅਮਰੀਕਨ ਪ੍ਰੈਜ਼ੀਡੈਂਟ ਇੱਕ ਦਬਕਾ ਮਾਰਦਾ, ਉਹ ਕਹਿੰਦਾ ਬੈਠੋ, ਉਹ ਲੰਮੇ ਪੈ ਜਾਂਦੇ ਨੇ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਅਮਰੀਕਾ ਦਾ ਝੰਬਿਆ ਭਾਰਤ ਅਮਰੀਕਾ ਸਾਹਮਣੇ ਪੂਰੀ ਤਰ੍ਹਾਂ ਨਤਮਸਤਕ ਹੋ ਚੁੱਕਾ ਹੈ ਔਰ ਅਮਰੀਕਾ ਵੱਲੋਂ ਈਰਾਨ ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਅਤੇ ਈਰਾਨ ਨਾਲ ਵਪਾਰ ਕਰਨ ਵਾਲਿਆਂ ਤੇ 25% ਵਾਧੂ ਟੈਰਿਫ ਦੀ ਧਮਕੀ ਨੇ ਭਾਰਤ ਨੂੰ ਉਸ ਚਾਬਹਾਰ ਪੋਰਟ ਤੋਂ ਵੀ ਪਾਸੇ ਕਰ ਦਿੱਤਾ ਹੈ। ਸੋ ਜਿਸ ਤੇ ਭਾਰਤ ਨੇ 12 ਕਰੋੜ ਡਾਲਰ ਖਰਚ ਕੀਤੇ ਹੋਏ ਹਨ। ਕਿੱਥੇ ਹੈ ਹੁਣ ਮੋਦੀ ਦਾ 56 ਇੰਚ ਸੀਨਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡਾ ਕੱਲ ਦਾ ਇੱਕ ਸੈਗਮੈਂਟ ਜਿਹੜਾ ਅਸੀਂ ਖਾਸ ਤੌਰ ਤੇ ਈਰਾਨ ਦੇ ਉੱਤੇ ਜਿਹੜਾ ਅਮਰੀਕੀ ਹਮਲੇ ਦਾ ਡਰ ਸੀ, ਵਕਤੀ ਤੌਰ ਦੇ ਉੱਤੇ ਉਸ ਦਾ ਟਲ ਜਾਣਾ, ਉਸ ਤੇ ਕੀਤਾ ਸੀ, ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਹਾਲਾਂ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ, ਅਸੀਂ ਸਾਡੇ ਸਾਹਮਣੇ ਜਿੱਥੇ ਗਰਾਊਂਡ ਰਿਐਲਿਟੀ ਹੁੰਦੀ ਹੈ, ਜਿਹੜੇ ਤੱਥ ਨੇ ਜੋ ਕਿਸੇ ਪਾਸਿਓਂ ਨੈਰੇਟਿਵ ਆਉਂਦਾ, ਪਰ ਉਹਦੇ ਨਾਲ ਸਾਡਾ ਜੁੜਿਆ ਕਿਤੇ ਨਾ ਕਿਤੇ ਆਪਣਾ ਇੰਟਰਸਟ ਵੀ ਹੁੰਦਾ ਹੈ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗ ਰਹੀਆਂ ਹੁੰਦੀਆਂ ਕਿ ਵੀ ਇਖਲਾਕੀ ਤੌਰ ਦੇ ਉੱਤੇ ਗਲਤ ਨੇ, ਉਹ ਤੁਹਾਨੂੰ ਲੱਗਦਾ ਹੁੰਦਾ ਵੀ ਜੇ ਤੁਸੀਂ ਉਹਨਾਂ ਸਾਰਿਆਂ ਨੂੰ ਪੁਆਇੰਟ ਆਊਟ ਕਰੋ ਤੇ ਸ਼ਾਇਦ ਸਾਡੇ ਲਈ ਪੋਲੀਟੀਕਲੀ ਕਰੈਕਟ ਨਾ ਹੋਏ। ਇਹ ਵੀ ਇੱਕ ਬੈਲੈਂਸ ਰੱਖਣਾ ਪੈਂਦਾ। ਦੂਸਰੇ ਪਾਸੇ ਜਦੋਂ ਕਿਉਂਕਿ ਜਿੰਨੀ ਕੁ ਜਾਣਕਾਰੀ ਬਾਹਰ ਆਉਂਦੀ ਹੈ, ਉਹ ਜਦੋਂ ਅਸੀਂ ਨੈਰੇਟਿਵ ਦੀ ਲੜਾਈ ਦੀ ਗੱਲ ਕਰਦੇ ਹਾਂ ਜੋ ਈਰਾਨ ਦੇ ਅੰਦਰ ਚੱਲ ਰਿਹਾ ਹੈ, ਸਾਡੇ ਕੋਲ ਉਹਦੀ ਕੋਈ ਜਾਣਕਾਰੀ ਨਹੀਂ ਹੈ। ਬੰਦੇ ਪ੍ਰੋਟੈਸਟ ਹੋ ਰਹੇ ਨੇ, ਬੰਦਾ 2000 ਮਰਿਆ, 12000 ਮਰਿਆ, ਇੰਨਿਆਂ ਨੂੰ 800 ਨੂੰ ਐਗਜ਼ੀਕਿਊਟ ਕਰ ਦੇਣਾ ਸੀ, ਨਹੀਂ ਕਰਨਾ ਸੀ, ਕਿਉਂਕਿ ਇਹ ਸਾਰੀ ਹੀ ਜਿਹੜੀ ਆ ਉਹ ਪ੍ਰੋਪੇਗੈਂਡਾ ਵਾਰਫੇਅਰ ਹੈ ਔਰ ਨੈਰੇਟਿਵ ਦੀ ਲੜਾਈ ਹੈ। ਪਰ ਅਸੀਂ ਇਸ ਗੱਲ ਦੇ ਉੱਤੇ ਜੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਕੀਕਤ ਤੱਕ ਪਹੁੰਚਣ ਦਾ ਯਤਨ ਹੋਏ, ਅਸੀਂ ਜਿਹੜਾ ਉਸ ਨੂੰ ਆਪਣੇ ਖਿੱਤੇ ਦੇ ਇੰਟਰਸਟ ਨੂੰ ਵੀ ਵਾਚ ਕਰਦੇ ਹਾਂ, ਕੌਮੀ ਇੰਟਰਸਟ ਨੂੰ ਵੀ ਵਾਚ ਕਰਦੇ ਹਾਂ, ਔਰ ਜ਼ਾਹਰਾ ਤੌਰ ਦੇ ਉੱਤੇ ਕਿਉਂਕਿ ਅਸੀਂ ਜਿਸ ਮੁਲਕ 'ਚ ਬੈਠੇ ਹਾਂ, ਜਿਨ੍ਹਾਂ ਨੇ ਸਾਨੂੰ ਕਹਿਣ ਦੀ ਆਜ਼ਾਦੀ ਦਿੱਤੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਅਸੀਂ ਜਿਹੜਾ ਹੈ ਉਸ ਦੇ ਨਾਲ ਵੀ ਸਾਡੀ ਲਾਇਲਟੀ ਹੈ। ਔਰ ਇਹ ਸਾਰੇ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਮੁੱਦੇ ਦੇ ਉੱਤੇ ਤੁਸੀਂ ਠੀਕ ਜਾਂ ਗਲਤ ਹੀ ਜਿਹੜਾ ਉਹ ਲਾਈਨ ਖਿੱਚਣੀ ਹੁੰਦੀ ਹੈ। ਕੁਝ ਚੀਜ਼ਾਂ ਦੇ ਉੱਤੇ ਸਾਇਲੈਂਸ ਵੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਹ ਇੱਕ ਜ਼ੁਬਾਨ ਬਣ ਜਾਂਦੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਈਰਾਨ ਦੇ ਨਾਲ ਔਰ ਈਰਾਨ ਦੇ ਲੋਕਾਂ ਦੇ ਨਾਲ ਜਾਂ ਉਹਨਾਂ ਦੀ ਤਬਾਹੀ ਨਾ ਹੋਏ, ਕਿਉਂਕਿ ਜੇ ਅਮਰੀਕਾ ਜਾਂ ਦੂਸਰਾ ਅਸੀਂ ਜਿਵੇਂ ਜ਼ਿਕਰ ਕੀਤਾ ਸੀ, ਇਹ ਸਾਰੇ ਉੱਥੇ ਜਾ ਕੇ ਉਸ ਰਸਤੇ ਨੂੰ ਚੁਣਦੇ ਨੇ ਔਰ ਈਰਾਨ ਮਰਦਾ ਕੀ ਨਹੀਂ ਕਰਦਾ, ਜੋ ਉਹਨਾਂ ਦਾ ਫਰਦਰ ਜੇ ਉਹਨਾਂ ਦਾ ਇਹ ਸੀ ਕਿ ਜੇ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਜੰਗ ਲਈ ਵੀ ਤਿਆਰ ਹੈ, ਤੇ ਉਸ ਦੀ ਅਜੇ ਧਮਕੀਆਂ ਹੀ ਚੱਲ ਰਹੀਆਂ ਸੀ। ਤਾਂ ਅਸੀਂ ਦੇਖ ਰਹੇ ਸੀ ਕਿ ਆਇਲ ਪ੍ਰਾਈਸਿਸ ਕਿੱਥੇ ਚਲੇ ਗਏ, ਕਿਵੇਂ ਸਾਰਾ ਪਾਰਟ ਹੈ। ਆਲਰੇਡੀ ਇੰਨੀਆਂ ਸੈਂਕਸ਼ਨਸ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ। ਔਰ ਲੇਕਿਨ ਜਿਉਂ ਹੀ ਇਹ ਥੋੜ੍ਹਾ ਰਿਲੀਫ ਹੋਇਆ ਪ੍ਰੈਜ਼ੀਡੈਂਟ ਟਰੰਪ ਤੱਕ, ਇਹ ਵੀ ਸਾਹਮਣੇ ਆਇਆ ਵੀ ਇਹ ਸਾਰੇ 'ਚ ਬਿਹਾਈਂਡ ਦਾ ਕਰਟਨ ਸਾਊਦੀ ਅਰੇਬੀਆ, ਟਰਕੀ ਔਰ ਪਾਕਿਸਤਾਨ, ਇਹਨਾਂ ਨੇ ਰੋਲ ਅਦਾ ਕੀਤਾ ਹੈ। ਪ੍ਰੈਜ਼ੀਡੈਂਟ ਟਰੰਪ ਨੂੰ ਇਹ ਕਨਵੇ ਕੀਤਾ, ਸਾਊਦੀ ਅਰੇਬੀਆ ਨੇ ਵੀ ਫੋਰਸਫੁਲੀ, ਕਿਉਂਕਿ ਉਹਨਾਂ ਦੇ ਵੀ ਹਿੱਤ 'ਚ ਨਹੀਂ। ਉਹਨਾਂ ਨੇ ਕਿਹਾ ਜੀ ਸਾਰਾ ਮਿਡਲ ਈਸਟ ਦੇ ਵਿੱਚ ਜੋ ਕੁਛ ਹੁਣ ਚੱਲ ਰਿਹਾ, ਕਿਉਂਕਿ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਪੀਸ ਕਮਿਸ਼ਨ ਕਾਇਮ ਕੀਤਾ ਹੈ ਗਜ਼ਾ ਦੇ ਵਿੱਚ, ਸੈਕੰਡ ਫੇਜ਼। ਹਾਲਾਂ ਇਜ਼ਰਾਈਲ ਧੱਜੀਆਂ ਉਡਾ ਰਿਹਾ, ਉਹ ਸਾਰੇ ਦੀਆਂ 1000 ਤੋਂ ਜ਼ਿਆਦਾ ਬੰਦੇ ਮਾਰ ਦਿੱਤੇ ਨੇ ਜਦੋਂ ਦਾ ਸੀਜ਼ ਫਾਇਰ ਹੈ। ਪਰ ਫਿਰ ਵੀ ਜੇ ਇਹ ਇੱਕ ਫਰਦਰ ਜੰਗ ਦੇ ਵਿੱਚ ਅਮਰੀਕਾ ਉਲਝ ਜਾਂਦਾ ਹੈ ਤੇ ਇਹ ਤਾਂ ਫਿਰ ਨਾਮੁਮਕਿਨ ਸੀ, ਫਿਰ ਤਾਂ ਪਤਾ ਨਹੀਂ ਕਿਹਨੇ ਕਿੱਧਰ ਨੂੰ ਜਾਣਾ ਸੀ। ਔਰ ਇਸ ਸਾਰੇ ਦੌਰ ਦੇ ਚੱਲਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਰਵੱਈਆ, ਜਦੋਂ ਅਸੀਂ ਇੰਡੀਆ ਵਰਸਸ ਪਾਕਿਸਤਾਨ ਦੇਖਦੇ ਹਾਂ, ਇੰਡੀਆ ਸਿੰਪੈਥੈਟਿਕ ਰਿਹਾ।
ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਾਲਾਂ ਅੱਜ ਹੀ ਸਾਡੇ ਵੀਰ ਨੇ ਐਸ ਸੁਰਿੰਦਰ UK ਤੋਂ ਉਹਨਾਂ ਦੇ ਨਾਲ ਲੰਬੀ ਚੌੜੀ ਗੁਫ਼ਤਗੂ ਇਸ ਸਾਰੇ ਤੇ ਹੋ ਰਹੀ ਸੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਐਡਮਾਇਰ ਕਰਦੇ ਹਾਂ ਜੋ ਪਰਸ਼ੀਅਨ ਕਲਚਰ 'ਚੋਂ ਉਹਨਾਂ ਦੀ ਲੈਂਗੁਏਜ ਫਾਰਸੀ, ਸਿੱਖ ਰਾਜ ਵੇਲੇ ਵੀ ਸਰਕਾਰੇ ਖਾਲਸਾ ਜੀ ਉਹ ਵੇਲੇ ਵੀ ਫਾਰਸੀ ਸਟੇਟ ਲੈਂਗੁਏਜ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਫਿਰਦੌਸੀ ਦਾ ਹਵਾਲਾ ਦਿੱਤਾ, ਸ਼ੇਖ ਸਾਦੀ, ਮੌਲਾਨਾ ਰੂਮੀ, ਸ਼ਰਾਜ਼ੀ, ਇਹ ਬਹੁਤ ਵੱਡੇ ਚਿੰਤਕ ਔਰ ਦੂਸਰੇ ਹੋਏ ਨੇ। ਔਰ ਈਵਨ ਮਨਸੂਰ ਤੋਂ ਲੈ ਕੇ ਜਦੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਇੱਕ ਉਹਨਾਂ ਦਾ ਇੱਕ ਆਪਣੀ ਪ੍ਰਾਈਡ ਹਿਸਟਰੀ ਹੈ। ਔਰ 1979 ਤੋਂ ਬਾਅਦ ਜਦੋਂ ਕਿ ਉੱਥੇ ਆਇਤੁੱਲਾ ਖਮੀਨੀ ਔਰ ਦੂਸਰੇ ਆਏ, ਸਿੱਖਾਂ ਨੇ ਵੀ ਉੱਥੋਂ ਜਿਹੜਾ ਉਹ ਇੱਕ ਪਾਸੇ ਜਾਣਾ ਸ਼ੁਰੂ ਕੀਤਾ। ਨਹੀਂ ਤਾਂ ਜ਼ਾਹਿਦਾਨ ਦੇ ਨਾਲ ਜਾਂ ਪ੍ਰੀਵੀਅਸ ਰਜੀਮ ਤਹਿਰਾਨ ਦੇ ਵਿੱਚ ਅੱਜ ਵੀ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ। ਔਰ ਈਵਨ ਜਿਹੜੀ ਹੈ ਫਾਰਸੀ ਨਾਲ ਰਿਲੇਟਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਚੇਅਰ ਹੈ, ਵਿਜ਼ਿਟਿੰਗ ਪ੍ਰੋਫੈਸਰ, ਇੱਕ ਸਿੱਖ ਪ੍ਰੋਫੈਸਰ ਈਰਾਨ ਵੀ ਜਾਂਦੇ ਨੇ। ਔਰ ਹਮੇਸ਼ਾ ਉਹਨਾਂ ਦੀ ਦਿਲਚਸਪੀ ਜਿਹੜੀ ਹੈ ਵੀ ਸਿੱਖਾਂ ਦੇ ਨਾਲ ਕੋਈ ਇਸ ਕਿਸਮ ਦਾ ਕੋਈ ਟਕਰਾਅ ਦੀ ਲਾਈਨ ਨਹੀਂ ਹੈ। ਸਾਡੀ ਜ਼ੁਬਾਨ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਫਾਰਸੀ ਓਰੀਜਨ ਦੇ ਨੇ। ਲੇਕਿਨ ਇਸ ਸਭ ਦੇ ਬਾਵਜੂਦ ਸਮਹਾਉ ਇਹ ਜਿਹੜੇ ਈਰਾਨ ਦਾ ਰਜੀਮ ਸੀ, ਖਾਸ ਤੌਰ 'ਤੇ ਜਿਹੜਾ 47 ਤੋਂ ਬਾਅਦ, ਕਿਉਂਕਿ ਉਹਨਾਂ ਦੀ ਇੱਕ ਆਪਣੀ ਹਿਸਟਰੀ ਹੈ ਜਿਹੜਾ ਇਹ ਪਹਿਲਵੀ ਖਾਨਦਾਨ ਨੂੰ ਕਿਵੇਂ ਲਿਆਂਦਾ ਉਹਨਾਂ ਨੇ, ਜਾਂ ਡਾਕਟਰ ਮੁਸੱਦਕ ਜਿਹਨੇ 1953 ਦੇ ਵਿੱਚ ਇੱਕ ਤਬਦੀਲੀ ਲਿਆਂਦੀ ਜਿਹਨੂੰ ਸੋਸ਼ਲਿਸਟ ਜਾਂ ਕਮਿਊਨਿਸਟ ਕਿਹਾ ਜਾਂਦਾ ਸੀ, CIA ਨੇ ਕਿਵੇਂ ਕੂ ਕਰਕੇ ਉਹ ਸਾਰਾ ਬਦਲਿਆ ਔਰ ਫਿਰ ਉਹ ਰਜੀਮ ਲਿਆਂਦਾ ਜਿਨ੍ਹਾਂ ਨੇ ਦੋਹਾਂ ਹੱਥਾਂ ਨਾਲ ਲੁੱਟਿਆ ਰਜ਼ਾ ਪਹਿਲਵੀ। ਔਰ ਬਾਅਦ 'ਚ ਭਾਵੇਂ ਉਹਨੂੰ ਇਲਾਜ ਦੇ ਲਈ ਨਿਊਯਾਰਕ ਹੀ ਕਿਸੇ ਹਸਪਤਾਲ 'ਚ ਵੀ ਥਾਂ ਨਹੀਂ, ਧੱਕੇ ਖਾਂਦਾ, ਅਲਟੀਮੇਟਲੀ ਇਜਿਪਟ ਦੇ ਵਿੱਚ ਉਹ ਦਫਨ ਹੋਇਆ ਕਿਸੇ ਥਾਂ ਦੇ ਉੱਤੇ। ਹੁਣ ਉਸ ਸਾਰੇ ਦੇ ਬਾਵਜੂਦ ਈਰਾਨ ਦਾ ਭਾਰਤ ਦੇ ਨਾਲ ਇੱਕ ਖਾਸ ਰਿਸ਼ਤਾ ਜਿਹੜਾ ਪੋਲੀਟੀਕਲੀ ਵੀ ਕਈ ਵਾਰ, ਕਿਉਂਕਿ ਪਾਕਿਸਤਾਨ ਨਾਲ ਜੇ ਥੋੜ੍ਹੀ ਬਹੁਤ ਹੌਸਟਿਲਿਟੀ ਹੈ ਤਾਂ ਉਹਨੂੰ ਲੱਗਦਾ ਸੀ ਜੀ ਇੰਡੀਆ ਨੂੰ ਚੱਕੋ। ਔਰ ਇਸ ਦੇ ਨਾਲ ਨਾਲ ਜਦੋਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਜਿਵੇਂ ਖੁੱਲ੍ਹ ਕੇ ਬਾਕੀਆਂ ਦੇ, ਇਹ ਨਹੀਂ ਹੈ ਵੀ ਈਰਾਨ ਨੇ ਕੋਈ ਇੰਡੀਆ ਦਾ ਉਹਦੇ 'ਤੇ ਹੱਥ ਮੰਨਿਆ, ਲੇਕਿਨ ਉਹਨਾਂ ਨੇ, ਈਰਾਨ ਨੇ, ਔਰ ਇਹੀ ਕਾਰਨ ਸੀ ਕਿ ਜਦੋਂ ਈਰਾਨ ਦੇ ਵਿੱਚ ਪਿਛਲੇ ਦਿਨਾਂ 'ਚ ਇਜ਼ਰਾਈਲ ਨੇ ਬਹੁਤ ਸਾਰੇ ਉਹਨਾਂ ਦੇ ਸਾਇੰਸਦਾਨ ਇੱਕੋ ਦਿਨ ਦੇ ਵਿੱਚ ਨਿਊਕਲੀਅਰ ਜਿਹੜੇ ਸੀ ਮਾਰੇ ਔਰ ਇਹ ਸਾਹਮਣੇ ਆਇਆ ਕਿ ਭਾਈ ਉਸ ਤੋਂ ਬਾਅਦ ਇੰਡੀਅਨਸ ਵੀ ਐਗਜ਼ੀਕਿਊਟ ਹੋਏ, ਕਿਉਂਕਿ ਮੋਸਾਦ ਔਰ ਰਾਹ ਦੀ ਰਿਲੇਸ਼ਨਸ਼ਿਪ ਜਦੋਂ ਦੀ ਵਧੀ ਹੈ, ਇਹ ਜੁਆਇੰਟ ਇਹਨਾਂ ਦਾ ਐਕਸ਼ਨ ਈਰਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਇੰਡੀਅਨਸ ਨੇ ਜਿਹੜੀ ਆ ਮੋਸਾਦ ਦੇ ਨਾਲ ਉਹ ਰਲੇ ਹੋਏ ਨੇ। ਔਰ ਇਸ ਨਾਲ ਰਿਲੇਟਡ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਈਵਨ ਅਜੇ ਤਾਂ ਇਹ ਕ੍ਰਾਈਸਿਸ ਵਾਲਾ ਕੰਮ ਹੁਣ ਸ਼ੁਰੂ ਹੋਇਆ ਹੈ, ਪਿਛਲੇ 1 ਮਹੀਨੇ ਤੋਂ ਇੰਡੀਆ ਦੇ ਜਿਹੜੇ ਨੇ ਉਹ 18 ਤੋਂ ਜ਼ਿਆਦਾ ਜਿਹੜੇ ਸਮੁੰਦਰੀ ਸ਼ਿਪਸ ਦੇ ਵਿੱਚ ਕੰਮ ਕਰਨ ਵਾਲੇ ਨੇ ਉਹਨਾਂ ਨੇ ਫੜਿਆ ਹੋਇਆ, ਕਿਉਂਕਿ ਉਹਨਾਂ ਨੇ ਕਿਹਾ ਜੀ ਇਰਾਨੀਅਨ ਵਾਟਰਸ ਦੇ ਵਿੱਚ ਆਏ। ਔਰ ਉਸ ਦੇ ਉੱਤੇ ਈਵਨ ਦਿੱਲੀ ਹਾਈ ਕੋਰਟ ਨੇ ਸੈਂਟਰ ਨੂੰ ਕਿਹਾ, ਦਿੱਲੀ ਹਾਈ ਕੋਰਟ ਸੀਕ ਸੈਂਟਰਸ ਰਿਪਲਾਈ ਔਨ ਈਰਾਨਸ ਡਿਟੈਂਸ਼ਨ ਆਫ 16 ਇੰਡੀਅਨ ਸੀਫੇਅਰਰਸ। ਔਰ ਇਹ ਗੱਲ ਉਹਨਾਂ ਦੇ ਜਿਹੜੇ ਸੀਫੇਅਰਰਸ ਫੜੇ ਹੋਏ ਨੇ 18, ਉਹਨਾਂ ਦੇ ਘਰ ਵਾਲਿਆਂ ਨੇ ਕਿਹਾ ਜੀ ਸੈਂਟਰ ਗਵਰਨਮੈਂਟ ਕੋਈ ਮਦਦ ਨਹੀਂ ਕਰ ਰਹੀ। ਔਰ ਇਹ ਵੀ ਸਾਹਮਣੇ ਆਇਆ ਸੀ ਕਿ ਪਿਛਲੇ ਉਸ ਐਕਸ਼ਨ ਤੋਂ ਬਾਅਦ ਕਿੰਨੇ ਇੰਡੀਅਨਸ ਨੂੰ ਵੀ ਉਹਨਾਂ ਨੇ ਐਗਜ਼ੀਕਿਊਟ ਕੀਤਾ ਸੀ ਜਿਹੜੇ ਮੋਸਾਦ ਦੇ ਏਜੰਟ ਦੇ ਤੌਰ ਤੇ ਜਾਣੇ ਜਾਂਦੇ ਸੀ। ਲੇਕਿਨ ਇਸ ਸਾਰੇ ਪੀਰੀਅਡ 'ਚ ਜਦੋਂ ਨੈਟੋ ਫੋਰਸਿਸ ਅਫਗਾਨਿਸਤਾਨ 'ਚ ਸਨ ਔਰ ਇੱਕ ਸਟੇਜ 'ਤੇ ਅਮਰੀਕਾ ਔਰ ਨੈਟੋ ਅਤੇ ਪਾਕਿਸਤਾਨ ਦੀ ਜਿਹੜੀ ਹੈ ਬਿਟਰਨੈਸ ਵਧੀ, ਕਿਉਂਕਿ ਸਪਲਾਈ ਲਾਈਨ ਜਿਹੜੇ ਟਰੂਪ ਉੱਥੇ ਫਸੇ ਹੋਏ ਨੇ ਉਹ ਲੈਂਡ ਲੌਕਡ ਸਟੇਟ ਹੈ ਅਫਗਾਨਿਸਤਾਨ, ਔਰ ਉਹ ਸਪਲਾਈ ਲਾਈਨ ਜਿਹੜੀ ਹੈ ਉਹ ਪਾਕਿਸਤਾਨ ਦੇ ਰਾਹੀਂ, ਉਹ ਚਮਨ ਰਾਹੀਂ ਹੈ ਜਾਂ ਦੂਸਰਾ ਉਹਨਾਂ ਦਾ ਬਾਰਡਰ ਹੈ, ਅਤੇ ਪਾਕਿਸਤਾਨ ਨੇ ਇੱਕ ਸਟੇਜ ਦੇ ਉੱਤੇ ਬੰਦ ਕਰਤਾ ਸੀ ਬਾਰਡਰ ਜਦੋਂ ਇਹਨਾਂ ਨੇ ਕੋਈ ਬੰਬਾਰੀ ਵਗੈਰਾ ਕੁਛ ਕੀਤੀ ਇਸ ਕਿਸਮ ਦਾ ਸੀ। ਉਦੋਂ ਜਿਹੜਾ ਅਮਰੀਕਾ ਨੂੰ ਲੱਗਾ ਕਿ ਕੋਈ ਆਲਟਰਨੇਟ ਰਾਊਟ ਵੀ ਚਾਹੀਦਾ, ਅਦਰਵਾਈਜ਼ ਤਾਂ ਸਪਲਾਈ ਲਾਈਨ ਅਫਗਾਨਿਸਤਾਨ ਨਾਲ ਹੈ ਨਹੀਂ। ਔਰ ਭਾਰਤ ਨੂੰ ਇਹ ਲੱਗਦਾ ਹੈ ਵੀ ਪਾਕਿਸਤਾਨ ਨੇ ਉਹਦਾ ਰਾਹ ਰੋਕਿਆ ਹੋਇਆ ਹੈ ਸੈਂਟਰਲ ਏਸ਼ੀਆ ਤੱਕ ਜਾਣ ਲਈ। ਭਾਰਤ ਵੀ ਚਾਹੁੰਦਾ ਸੀ ਕਿ ਵੀ ਕੋਈ ਨਾ ਕੋਈ ਰਾਹ ਨਿਕਲੇ। ਹਾਲਾਂਕਿ ਚਾਬਹਾਰ ਪੋਰਟ ਜਿਹੜੀ ਕਿ ਇਹਨਾਂ ਦੇ ਜਿਹੜਾ ਈਰਾਨ ਦੇ ਸਾਊਥ ਦੇ ਵਿੱਚ, ਸਾਊਥ ਸ਼ੋਰ ਦੇ ਉੱਤੇ ਸਿਸਤਾਨ ਬਲੋਚਿਸਤਾਨ ਪ੍ਰਾਂਤ ਹੈ, ਉਸ ਦੇ ਵਿੱਚ ਇਹ ਸੁਣਦਿਆਂ 20 ਸਾਲ ਹੋ ਗਏ ਹੋਣੇ ਕਿ ਜੀ ਚਾਬਹਾਰ ਰਾਹੀਂ ਇਹ ਜੇ ਪੋਰਟ ਡਿਵੈਲਪ ਹੁੰਦੀ ਹੈ, ਇਸ ਰਾਹੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਸਿੱਧਾ ਅਫਗਾਨਿਸਤਾਨ ਦੇ ਨਾਲ
ਟ੍ਰੇਡ ਹੋ ਸਕਦਾ ਹੈ। ਅਫਗਾਨਿਸਤਾਨ ਨਾਲ ਟ੍ਰੇਡ ਦਾ ਮਤਲਬ ਹੈ ਕਿ ਸੈਂਟਰਲ ਏਸ਼ੀਆ ਔਰ ਯੂਰਪ ਤੱਕ ਦਾ ਰਸਤਾ ਖੁੱਲ ਜਾਣਾ। ਹੁਣ ਕਿਉਂਕਿ ਈਰਾਨ ਦੇ ਉੱਤੇ 1979 'ਚ ਆਇਤੁੱਲਾ ਖਮੀਨੀ ਦੇ ਰੈਵੋਲੂਸ਼ਨ ਤੋਂ ਬਾਅਦ ਦੀਆਂ ਪਾਬੰਦੀਆਂ ਨੇ, ਲੇਕਿਨ ਉਹ ਪਾਬੰਦੀਆਂ 'ਚੋਂ ਭਾਰਤ ਜਿਹੜਾ ਉਹ ਨਿਕਲ ਜਾਂਦਾ ਰਿਹਾ, ਕਿਉਂਕਿ ਉਹਨੂੰ ਸੀ ਕਿ ਵੀ ਉਹਨੇ ਆਇਲ ਲੈਣਾ ਸਸਤਾ, ਉਹ ਅਮਰੀਕਾ ਵੀ ਪਿਛਲੇ ਐਡਮਿਨਿਸਟ੍ਰੇਸ਼ਨ ਤਾਂ ਉਹਨੂੰ ਇਗਨੋਰ ਕਰਦੇ ਰਹੇ। ਬਾਈਡਨ ਦੇ ਵੇਲੇ ਜਿਵੇਂ ਯੂਕਰੇਨ ਦੀ ਵਾਰ 'ਚ ਵੀ ਰਸ਼ੀਆ ਦੇ ਨਾਲ ਹੈ ਤੇ ਰਸ਼ੀਆ ਤੋਂ ਆਇਲ ਵੀ ਖਰੀਦਦੇ ਸੀ, ਇਵੇਂ ਹੀ ਈਰਾਨ ਤੋਂ ਵੀ ਸੀ, ਹਾਲਾਂ ਪਾਬੰਦੀਆਂ ਲਾਗੂ ਸੀ। ਹੁਣ ਟਰੰਪ ਨੇ, ਕਿਉਂਕਿ ਜਿਹੜੀ ਪਹਿਲੀ ਟਰਮ ਸੀ ਟਰੰਪ ਦੀ, ਉਦੋਂ ਟਰੰਪ ਜ਼ਿਆਦਾ ਮਿਹਰਬਾਨ ਵੀ ਸੀ ਇੰਡੀਆ ਵੱਲ, ਮੋਦੀ ਵੱਲ, ਔਰ ਉਦੋਂ ਅਮਰੀਕਾ ਨੂੰ ਲੱਗਾ ਵੀ ਆਲਟਰਨੇਟ ਰਾਊਟ ਚਾਹੀਦਾ ਹੈ, ਇਸ ਲਈ ਇੰਡੀਆ ਨੂੰ ਐਗਜ਼ੈਂਪਟ ਕਰ ਦਿੱਤਾ ਹੈ ਕਿ ਵੀ ਉਹ ਠੀਕ ਹੈ, ਇਸ ਚਾਬਹਾਰ ਪੋਰਟ ਦੇ ਲਈ ਉਹ ਤਾਵਨ ਕਰ ਸਕਦਾ ਈਰਾਨ ਦੇ ਨਾਲ। ਔਰ ਅਮਰੀਕਾ ਨੂੰ ਸੀ ਵੀ ਇਸ ਹਵਾਲੇ ਨਾਲ ਕੱਲ੍ਹ ਨੂੰ ਜਿਹੜੀ ਹੈ ਉਹਦੀ ਆਪਣੀ ਸਪਲਾਈ ਲਾਈਨ ਵੀ ਜੇ ਇੰਡੀਆ ਦੇ ਨਾਲ ਤਾਂ ਰਿਲੇਸ਼ਨਸ਼ਿਪ ਠੀਕ ਹੈ ਔਰ ਉਸ ਦੇ ਰਾਹੀਂ ਉਹ ਹੋਏਗੀ, ਉਹਦੇ ਤੱਕ ਜਿਹੜੀ ਇਹ ਚੀਜ਼ ਪਹੁੰਚੇਗੀ। ਇਹ ਨਾ ਹੋਏ ਕਿ ਅਫਗਾਨਿਸਤਾਨ 'ਚ ਜਿਹੜੀ ਅਮਰੀਕਨ ਫਸੇ ਹੋਏ ਨੇ ਜਾਂ ਨੈਟੋ ਵਾਲੇ ਉਹ ਕੱਟ ਆਫ ਹੋ ਜਾਣ। ਸੋ ਉਹ ਐਗਜ਼ੈਂਪਸ਼ਨ ਨੂੰ ਇਹ ਇੰਜੋਏ ਕਰਦੇ ਰਹੇ। ਪਰ ਸੈਕੰਡ ਟਰਮ ਵਾਲਾ ਟਰੰਪ ਜਿਹੜਾ ਹੈ, ਜਿਹਨੇ ਜਿਹੜੀ ਹੈ ਉਹ ਜਨਵਰੀ 2025 ਤੋਂ ਆਪਣਾ ਟਰਮ ਸ਼ੁਰੂ ਕੀਤੀ, ਸਖਤੀ, ਸੈਂਕਸ਼ਨਸ ਈਰਾਨ ਦੇ ਮੁੱਦੇ ਦੇ ਉੱਤੇ ਵੀ, ਔਰ ਹੁਣ ਤੋਂ 6 ਮਹੀਨੇ ਪਹਿਲਾਂ ਜਦੋਂ ਟਰੰਪ ਨੇ ਆਲਮੋਸਟ ਇੰਡੀਆ ਨੂੰ ਚਾਬਹਾਰ ਸਮੇਟਣ ਨੂੰ ਕਿਹਾ ਸੀ ਕਿ ਵੀ ਈਰਾਨ ਦੇ ਉੱਤੇ, ਤੇ ਇੰਡੀਆ ਨੇ 6 ਮਹੀਨੇ ਦਾ ਟਾਈਮ ਮੰਗਿਆ ਸੀ ਕਿ ਜੀ ਸਾਨੂੰ 6 ਮਹੀਨੇ ਦਾ ਟਾਈਮ ਦਿਓ, ਜਿਹੜਾ ਅਪ੍ਰੈਲ 'ਚ ਖਤਮ, ਕਿ ਜੀ ਅਸੀਂ ਸਮੇਟਣਾ। ਹੁਣ ਜਿਹੜੀਆਂ ਖਬਰਾਂ ਸਾਰੇ ਪਾਸੇ ਨੇ ਔਰ ਇੰਡੀਆ ਦੀ ਹੋਮ ਮਿਨਿਸਟਰੀ ਜਿਹੜੀ ਹੈ ਔਰ ਫੋਰਨ ਮਿਨਿਸਟਰੀ ਉਹ ਵੀ ਐਕਸਪਲੇਨੇਸ਼ਨਸ ਦੇ ਰਹੇ ਨੇ, ਕਿਉਂਕਿ ਉਹ ਮੁੱਕ ਰਹੀ ਹੈ ਪਾਰਟ। ਹੁਣ 125 ਕਰੋੜ ਦੀ ਆਲਰੇਡੀ ਇੰਡੀਆ ਦੀ ਇਨਵੈਸਟਮੈਂਟ ਚਾਬਹਾਰ ਪੋਰਟ ਤੇ ਹੋਈ ਹੈ। ਔਰ ਹੁਣ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰੀ ਹੈ ਉਹ ਉਹਨਾਂ ਦਾ ਸਪੋਕਸਪਰਸਨ ਮੀਡੀਆ ਨੂੰ ਬਰੀਫ ਕਰ ਰਿਹਾ ਕਿ ਟਾਕਸ ਔਨ ਚਾਬਹਾਰ ਵਿਲ ਕੰਟੀਨਿਊ ਵਿਦ US ਐਂਡ Iran, India. Officials refute media reports claiming India is shutting its operations soon due to US sanctions. Note that the US sanctions waiver is valid till April 26. Ministry of External Affairs expected to meet US Secretary of State next month. ਹੁਣ ਇੰਡੀਆ ਇਹਨੂੰ ਡਿਨਾਈ ਕਰ ਰਿਹਾ ਕਿ ਨਹੀਂ ਜੀ ਅਸੀਂ ਨਹੀਂ, ਲੇਕਿਨ ਇਹ ਉਹਨਾਂ ਦੀ ਪ੍ਰੋਮੀਨੈਂਟ ਜਿਹੜੀ ਅਖਬਾਰ ਹੈ ਇੰਟਰਨੈਸ਼ਨਲ ਦੀ ਇਕਨੋਮਿਕ ਟਾਈਮਸ, ਉਹਨੇ ਇਹ ਇੰਕਸ਼ਾਫ ਕੀਤਾ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਈਰਾਨ ਦੇ ਨਾਲ ਭਾਰਤ ਦੀ ਚਾਬਹਾਰ ਬੰਦਰਗਾਹ ਨੂੰ ਲੈ ਕੇ ਇੱਕ ਡੈਕੇਡ ਪੁਰਾਣੀ, ਇੱਕ ਦਸ਼ਕ ਪੁਰਾਣੀ ਉਤਾਰ ਚੜਾਅ ਦੀ ਭਾਗੀਦਾਰੀ ਸੀ, ਉਹ ਹੁਣ ਖਤਮ ਹੁੰਦੀ ਦਿਸ ਰਹੀ ਹੈ। ਉਹਦੀ ਵਜ੍ਹਾ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 12 ਜਨਵਰੀ ਨੂੰ ਕਿਹਾ ਕਿ ਜਿਹੜਾ ਵੀ ਦੇਸ਼ ਈਰਾਨ ਦੇ ਨਾਲ ਕਾਰੋਬਾਰ ਕਰੇਗਾ ਉਸ ਨਾਲ ਅਮਰੀਕਾ ਦੇ ਵਪਾਰ ਦੇ ਨਾਲ ਜਿਹੜਾ 25% ਐਕਸਟਰਾ ਟੈਰਿਫ ਉਹ ਲਾਉਣਗੇ। ਔਰ ਅਮਰੀਕਾ ਨੇ ਈਰਾਨ ਤੇ 29 ਸਤੰਬਰ 2025 ਨੂੰ ਐਡੀਸ਼ਨਲ ਜਿਹੜੀਆਂ ਨੇ ਰੈਸਟ੍ਰਿਕਸ਼ਨ ਲਾਈਆਂ ਸੀ ਔਰ ਹੁਣ ਜਿਹੜਾ ਇਹ ਅਪ੍ਰੈਲ ਦੇ ਮਹੀਨੇ ਤੱਕ ਜਿਹੜਾ ਉਹ ਈਵਨ ਭਾਰਤ ਨੂੰ ਉੱਥੋਂ ਸਭ ਕੁਝ ਆਪਣਾ ਜਿਹੜਾ ਉਹ ਸਾਰਾ ਜਿਹਨੂੰ ਕੀ ਕਹਿੰਦੇ ਨੇ ਦੋਹਰੀ ਡੰਡਾ ਉਹ ਚੁੱਕਣਾ ਪਏਗਾ। ਔਰ ਇਹਦੇ ਤੇ ਉਹਨੇ ਰਣਧੀਰ ਜਸਵਾਲ ਜਿਹੜਾ ਭਾਰਤੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ, ਉਹਨੇ ਕਿਹਾ ਜੀ ਇਹ ਜਿਹੜਾ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਔਰ ਇਹ ਸਾਰੇ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਫੋਰਨ ਸੈਕਟਰੀ ਨੂੰ ਮਿਲਣਾ ਅਮਰੀਕਾ ਦੇ, ਔਰ ਇਹ ਰਿਪੋਰਟ ਬਿਲਕੁਲ ਠੀਕ ਨਹੀਂ ਕਹੀ ਜਾ ਸਕਦੀ। ਹੁਣ ਇਹ ਇਕਨੋਮਿਕ ਟਾਈਮਸ ਕਹਿ ਰਹੀ ਹੈ ਕਿ ਭਾਈ ਇੰਡੀਆ ਨੇ ਜਿਹੜੇ 12 ਕਰੋੜ ਇਨਵੈਸਟ ਕੀਤੇ ਉਹ ਵੀ ਸਾਰੇ ਫਜ਼ੂਲ ਜਾ ਰਹੇ ਨੇ, ਤੇ ਹੁਣ ਜਿਹੜਾ ਜਦੋਂ ਦੁਬਾਰਾ ਪਾਬੰਦੀਆਂ ਲੱਗੀਆਂ ਤੇ ਫੰਡ ਟ੍ਰਾਂਸਫਰ ਮੁਸ਼ਕਲ ਹੋ ਗਿਆ ਸੀ, ਇਸ ਲਈ ਪਾਬੰਦੀਆਂ ਲਾਗੂ ਹੋਣ ਤੋਂ ਪਹਿਲਾਂ ਹੀ ਇੰਡੀਆ ਜਿਹੜਾ ਹੈ ਉਹ ਈਰਾਨ ਨੂੰ ਫੰਡ ਟ੍ਰਾਂਸਫਰ ਕਰ ਚੁੱਕਾ ਹੈ ਔਰ ਹੁਣ ਭਾਰਤ ਜਿਹੜਾ ਇਹ ਮਨੀ ਲੂਜ਼ ਕਰੇਗਾ, ਕਿਉਂਕਿ ਈਰਾਨ ਦੀ ਸਰਕਾਰ ਲੌਂਗ ਟਰਮ ਐਗਰੀਮੈਂਟ ਦੇ ਤਹਿਤ ਭਾਰਤ ਵੱਲੋਂ ਟ੍ਰਾਂਸਫਰ ਕੀਤੇ ਫੰਡ ਨੂੰ ਕਿਸੇ ਵੀ ਤਰੀਕੇ ਦੇ ਨਾਲ ਵਰਤ ਸਕਦੀ ਹੈ। ਹੁਣ ਇਸੇ ਡਿਟੇਲ 'ਚ ਉਹਨਾਂ ਨੇ ਕਿਹਾ ਕਿ ਜੀ ਭਾਰਤ ਨੇ ਲੱਖਾਂ ਡਾਲਰ ਇਹਦੇ 'ਤੇ ਖਰਚ ਕੀਤੇ ਨੇ ਚਾਬਹਾਰ ਦੇ ਉੱਤੇ, ਔਰ ਇਸ ਮੁੱਦੇ ਤੋਂ ਉੱਤੇ ਈਵਨ ਕਾਂਗਰਸ ਪਾਰਟੀ ਨੇ ਵੀ ਇਹਨੂੰ ਚੈਲੰਜ ਕੀਤਾ ਮੋਦੀ ਨੂੰ ਕਿ ਨਰਿੰਦਰ ਮੋਦੀ ਨੇ ਟਰੰਪ ਦੇ ਅੱਗੇ ਸਰੈਂਡਰ ਕਰ ਦਿੱਤਾ ਹੈ, ਚਾਬਹਾਰ ਪੋਰਟ ਦਾ ਕੰਟਰੋਲ ਛੱਡ ਦਿੱਤਾ ਹੈ। 120 ਮਿਲੀਅਨ ਡਾਲਰ ਇਸ ਪ੍ਰੋਜੈਕਟ ਦੇ ਉੱਤੇ ਭਾਰਤ ਨੇ ਲਾਏ ਸੀ,
ਲੇਕਿਨ ਟਰੰਪ ਦੇ ਡਰ ਨਾਲ ਮੋਦੀ ਨੇ ਜਿਹੜਾ ਉਹ ਬਿਲਕੁਲ ਸਰੈਂਡਰ ਕੀਤਾ ਔਰ ਭਾਰਤ ਦਾ ਸਭ ਕੁਝ ਬਰਬਾਦ ਹੋ ਰਿਹਾ। ਤਾਂ ਉਹ ਕਿਹਾ ਕਿ ਜੀ ਜਦੋਂ ਇਹ ਐਗਰੀਮੈਂਟ ਹੋਇਆ ਸੀ ਚਾਬਹਾਰ ਦਾ ਈਰਾਨ ਦੇ ਨਾਲ, ਉਦੋਂ ਮੋਦੀ ਨੇ ਕਿਹਾ ਸੀ ਕਿ ਇਕਨੋਮੀ ਨਾਲ ਜੁੜਿਆ ਹੈ, ਬਹੁਤ ਵੱਡਾ ਕੰਮ ਹੋਇਆ ਹੈ, ਬਹੁਤ ਵੱਡੀ ਕਾਮਯਾਬੀ ਹੈ। ਤੇ ਹੁਣ ਜਦੋਂ ਕਿ ਚਾਬਹਾਰ ਪੋਰਟ ਦਾ ਕੰਟਰੋਲ ਛੱਡ ਦਿੱਤਾ ਹੈ ਤੇ ਹੁਣ ਮੂੰਹ ਸੀਤਾ ਹੋਇਆ। ਫਿਰ ਇਹ ਹੈ ਕਿ ਚਾਬਹਾਰ ਕੋਈ ਆਮ ਬੰਦਰਗਾਹ ਨਹੀਂ ਹੈ, ਇਹ ਭਾਰਤ ਨੂੰ ਅਫਗਾਨਿਸਤਾਨ ਤੇ ਸੈਂਟਰਲ ਏਸ਼ੀਆ ਦੇ ਨਾਲ ਇੱਕ ਅਹਿਮ ਤੇ ਸਿੱਧਾ ਸਮੁੰਦਰੀ ਰਸਤਾ ਦਿੰਦਾ ਹੈ ਜਿਹੜਾ ਪਾਕਿਸਤਾਨ ਨੂੰ ਬਾਈਪਾਸ ਕਰਦਾ ਹੈ। ਔਰ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਵੀ ਇਹੀ ਮੁਕਾਬਲਾ ਕਰਦਾ ਸੀ। ਹੁਣ ਅਫਸੋਸ ਦੀ ਗੱਲ ਹੈ ਕਿ ਭਾਈ ਮੋਦੀ ਜਿਹੜਾ ਉਹ ਟਰੰਪ ਦੇ ਅੱਗੇ ਝੁਕ ਗਿਆ, ਦੇਸ਼ ਦਾ ਨੁਕਸਾਨ ਕਰਤਾ ਔਰ ਭਾਰਤ ਦੀ ਵਿਦੇਸ਼ ਨੀਤੀ ਹੁਣ ਜਿਹੜੀ ਹੈ ਅਮਰੀਕਾ ਦਾ ਵਾਈਟ ਹਾਊਸ ਤੈਅ ਕਰ ਰਿਹਾ। ਔਰ ਇਹ ਸਾਰੇ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਇਹ ਮੋਦੀ ਬਿਲਕੁਲ ਇਹਨੇ ਜ਼ਬਾਨ ਬੰਦ ਕੀਤੀ ਹੋਈ ਹੈ ਔਰ ਇਹ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਮਨੀ 120 ਮਿਲੀਅਨ ਕਰੰਟਲੀ ਔਰ ਇਹ ਲੌਂਗ ਟਰਮ ਪ੍ਰੋਜੈਕਟ ਜਿਹਦੇ ਚੋਂ ਭਾਰਤ ਦਾ ਫਾਇਦਾ ਨਿਕਲਣਾ ਸੀ ਇਹ ਜਾਂਦਾ ਲੱਗਾ। ਔਰ ਇਸ ਸਾਰੇ ਦੇ ਚਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵਕਤੀ ਤੌਰ ਤੇ ਠਹਿਰਾਵ ਹੈ ਅਮਰੀਕਾ ਨੇ। ਔਰ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਈਵਨ ਜਿਵੇਂ ਮੈਂ ਕਿਹਾ ਵੀ ਸਾਊਦੀ ਅਰੇਬੀਆ, ਪਾਕਿਸਤਾਨ ਔਰ ਟਰਕੀ ਨੇ ਵੀ ਰੋਲ ਅਦਾ ਕੀਤਾ। ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਬੀਤੇ ਕੱਲ ਈਰਾਨ ਦੇ ਪ੍ਰੈਜ਼ੀਡੈਂਟ ਨੂੰ ਔਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਕਾਲ ਕਰਕੇ ਕਿਹਾ ਕਿ ਵੀ ਜੇ ਲੋੜ ਹੋਏ ਤੇ ਅਸੀਂ ਵਿਚੋਲਗੀ ਕਰ ਸਕਦੇ ਹਾਂ, ਮੀਡੀਏਸ਼ਨ। ਔਰ ਇਸੇ ਤਰ੍ਹਾਂ ਭਾਰਤ ਜਿਸ ਕਦਰ ਲੰਮਾ ਪਿਆ ਅਮਰੀਕਾ ਦੇ ਸਾਹਮਣੇ, ਈਵਨ ਉਸ ਦਾ ਹਿੰਦੂ ਦਾ ਐਡੀਟੋਰੀਅਲ ਵੀ ਔਨ ਮਿਊਟ ਔਨ ਦਾ US ਜਿਓਪੋਲੀਟੀਕਲ ਟਰਮੋਇਲ ਇੰਡੀਆਜ਼ ਰਿਸਪੌਂਸ, ਕਿ ਬਈ ਬਿਲਕੁਲ ਮਿਊਟ ਦੇ ਉੱਤੇ ਇੰਡੀਆ ਚਲਾ ਗਿਆ। ਕੋਈ ਵੀ ਜਿਹੜਾ ਉਹਨਾਂ ਦਾ ਇਹਦੇ 'ਚ ਕੋਈ ਦਿਲਚਸਪੀ ਨਹੀਂ ਹੈ। ਇੰਨਾ ਕਿ ਇੰਡੀਆ ਨੇ ਕਿਹਾ ਜੀ ਹਾਂ ਅਸੀਂ ਈਰਾਨ ਦੇ ਨਾਲ ਵੀ ਕਰ ਰਹੇ ਹਾਂ, ਆਪਣੇ ਸਿਟੀਜ਼ਨਸ ਨੂੰ ਉੱਥੋਂ ਅਸੀਂ ਕੱਢਣ ਦੀ ਮੁਹਿੰਮ ਚਲਾ ਰਹੇ ਹਾਂ। ਹਾਲਾਂਕਿ ਈਰਾਨ ਦੇ ਹੱਕ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋਏ ਨੇ। ਈਵਨ ਮਹਿਬੂਬਾ ਮੁਫਤੀ ਨੇ ਵੀ ਜਿਹੜਾ ਇਹ ਕਿਹਾ ਈਰਾਨ ਦੇ ਲੋਕਾਂ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਔਰ ਇਹ ਸਾਰਾ ਕੀਤਾ। ਸੋ ਇਹ ਚੱਲ ਰਿਹਾ। ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ 56 ਇੰਚ ਦੀ ਚੌੜੀ ਛਾਤੀ ਔਰ ਉਹ ਐਸ ਜੈਸ਼ੰਕਰ ਜਿਹੜਾ ਯੂਰਪ ਦੇ ਆ ਕੇ ਖਲੋ ਕੇ ਕਹਿੰਦਾ ਸੀ ਕਿ ਜੀ ਸਾਨੂੰ ਤੁਸੀਂ ਦੱਸੋਗੇ ਅਸੀਂ ਕੀ ਕਰ ਰਹੇ, ਅਸੀਂ ਸਟ੍ਰੈਟੇਜਿਕ ਇੰਡੀਪੈਂਡੈਂਸ ਔਰ ਆਟੋਨਮੀ ਔਰ ਫਲਾਣਾ ਤੇ ਟਿਮਕਾ। ਹੁਣ ਇਵੇਂ ਲੱਗਦਾ ਹੈ ਕਿ ਵੀ ਜਿਵੇਂ ਭਾਰਤ ਅਮਰੀਕਾ ਦਾ ਇੱਕ ਸੂਬਾ ਹੋਏ, ਅਮਰੀਕਨ ਪ੍ਰੈਜ਼ੀਡੈਂਟ ਇੱਕ ਦਬਕਾ ਮਾਰਦਾ, ਉਹ ਕਹਿੰਦਾ ਬੈਠੋ, ਉਹ ਲੰਮੇ ਪੈ ਜਾਂਦੇ ਨੇ, ਉਹ ਕਹਿੰਦੇ ਖੜੇ ਹੋ ਜਾਓ, ਤੇ ਉਹ ਅੱਡੀਆਂ ਵੀ ਜਿਹੜਾ ਪੰਜਾਂ ਪਾਰ ਹੋ ਜਾਂਦੇ ਨੇ ਕਿ ਵੀ ਇਹ ਨਾ ਲੱਗੇ ਵੀ ਅਸੀਂ ਚੰਗੀ ਤਰ੍ਹਾਂ ਖੜੇ ਨਹੀਂ ਹੋਏ। ਇਹ ਹੈ ਭਾਰਤ ਵਿਸ਼ਵ ਗੁਰੂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।